ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਅਪਡੇਟ ਕੈਲੀਫੋਰਨੀਆ 'ਚ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 6 ਤਰੀਕ ਦਾ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰਨੀ ਜੇ ਟੇਰਕੇਨਾ 415-909-00503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ 2 ਦਿਨ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਪਈ ਬਿਊਟ ਕਾਉਂਟੀ ਦੇ ਵਿੱਚ ਕਿੰਡਰਗਾਰਟਨ ਦੇ ਜਿਹੜੇ ਸਟੂਡੈਂਟਸ ਕੇ 2 ਉਹਨਾਂ ਨੂੰ ਗੋਲੀ ਮਾਰੀਆਂ ਗਈਆਂ ਸੀਆਂ। ਲੱਕਲੀ ਉਹ ਸਰਵਾਈਵ ਕਰ ਗਿਆ ਤੇ ਹਜੇ ਵੀ ਹਸਪਤਾਲ ਦੇ ਵਿੱਚ ਹੈਗੇ ਆ। ਤੇ ਜਿਹੜਾ ਬੰਦੇ ਨੇ ਗੋਲੀਆਂ ਮਾਰੀਆਂ ਸੀਆਂ ਤੇ ਉਹਦਾ ਹੁਣ ਇਹ ਪਤਾ ਚੱਲਿਆ ਵੀ ਉਹਦੀ ਜਿਹੜੀ ਹਿਸਟਰੀ ਸੀ ਕ੍ਰਾਈਮ ਤੇ ਮੈਂਟਲ ਹੈਲਥ ਵਾਲੀ ਸੀ। ਫੈਦਰ ਰਿਵਰ ਸਕੂਲ ਆਫ 7th ਡੇ ਐਡਵੈਂਟਿਸਟ, ਇਹ ਜਿਹੜਾ ਸਕੂਲ ਸੀਗਾ ਜਿੱਥੇ ਇੱਕ ਸਦਾਈ ਨੇ ਆ ਕੇ ਗੋਲੀਆਂ ਚਲਾਤੀਆਂ ਤੇ 2 ਬੱਚੇ, ਰੋਮਨ ਮੈਨੰਡਸ 6 ਸਾਲਾਂ ਦਾ, ਇਲਿਆਸ ਵੋਲਫੋਰਡ 5 ਸਾਲਾਂ ਦਾ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਲੱਕਲੀ ਉਹ ਜੋ ਆ ਸਰਵਾਈਵ ਕਰ ਗਏ ਹੈਗੇ ਆ। ਸੋ ਇਹ ਔਰੋਵਿਲ ਦੇ ਲਾਗੇ ਟਾਊਨ ਆ, ਜਿੱਥੇ ਔਰੋਵਿਲ ਤੁਹਾਨੂੰ ਪਤਾ ਹੋਣਾ ਸਰੋਤਿਆਂ ਨੂੰ ਵੀ ਬਹੁਤ ਵੱਡਾ ਉੱਥੇ ਡੈਮ ਹੈਗਾ ਆ। ਇੱਕ ਟਾਈਮ ਦੇ ਉੱਤੇ ਉਹ ਡੈਮ ਟੁੱਟਣ ਦੀ ਵੀ ਜਿਹੜਾ ਖਬਰ ਆਈ ਸੀ ਉਸ ਟਾਈਮ 'ਚ ਬੜੀ ਜਿਹੜਾ ਹੜਕੰਪ ਮਚਿਆ ਸੀਗਾ। ਸ਼ੈਰਿਫ ਡਿਪਟੀ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਜਦੋਂ 911 ਕਾਲ ਤੋਂ ਬਾਅਦ ਉੱਥੇ ਪਹੁੰਚੇ ਤੇ ਉਹਨਾਂ ਨੇ ਦੋਨੋਂ ਹੀ ਜਿਹੜੇ ਬੱਚੇ ਸੀ ਉਹ ਫੱਟੜ ਪਾਏ ਗਏ ਤੇ ਉਹਨਾਂ ਨੂੰ ਜੋ ਆ ਹਸਪਤਾਲ ਪਹੁੰਚਾਇਆ ਗਿਆ ਜੀ। ਇਹ ਵੀ ਜਿਹੜਾ ਦੱਸਿਆ ਜਾ ਰਿਹਾ, ਪਤਾ ਲੱਗ ਰਿਹਾ ਹੈ, ਇੱਕ ਤਾਂ ਇਹ ਚੀਜ਼ ਜਿਹੜੀ ਸਾਹਮਣੇ ਆਈ ਵੀ ਇਸ ਦੀ ਉਮਰ 56 ਸਾਲ ਗਨਮੈਨ ਦੀ ਦੱਸੀ ਜਾ ਰਹੀ ਹੈ। ਗਲੈਨ ਲਿਟਨ ਇਸ ਦਾ ਨਾਮ ਆ। ਸਕੂਲ ਦੇ ਪ੍ਰਿੰਸੀਪਲ ਦੇ ਨਾਲ ਝੂਠ ਦੇ ਆਧਾਰ ਦੇ ਉੱਤੇ ਇੱਕ ਮੀਟਿੰਗ ਇਸਨੇ ਸੈੱਟ ਕੀਤੀ ਸੀ ਵੀ ਮੈਂ ਆਪਣੇ ਨਿਆਣੇ ਨੂੰ, ਇੱਕ ਸਟੂਡੈਂਟ ਨੂੰ ਇੱਥੇ ਅਨਰੋਲ ਜਿਹੜਾ ਉਹ ਕਰਾਉਣਾ ਆ। ਇਹ ਮੀਟਿੰਗ ਸਕੈਜੂਲ ਕਰਕੇ ਉਹ ਅੰਦਰ ਦਾਖਲ ਹੋਇਆ ਤੇ ਉੱਥੇ ਜਾ ਕੇ ਇਸਨੇ ਜਿਹੜੀ ਆ ਉਹ ਗੋਲੀकांड ਨੂੰ ਅੰਜਾਮ ਦਿੱਤਾ। ਅਧਿਕਾਰੀ ਦੱਸ ਰਹੇ ਨੇ ਵੀ ਗਲੈਨ ਲਿਟਨ 56 ਸਾਲਾਂ ਦਾ, ਇਸ ਦਾ ਮੈਂਟਲ ਹੈਲਥ ਤੇ ਕ੍ਰਿਮੀਨਲ ਹਿਸਟਰੀ ਰਹੀ ਹੈ, ਜਿਸ ਦੇ ਵਿੱਚ ਚੋਰੀ, ਫਰਾਡ, ਫੋਰਜਰੀ ਕਈ ਸਾਲ ਦੇ ਵਿੱਚ ਇਹਦੇ ਇੱਦਾਂ ਦੇ ਚਾਰਜਿਸ ਰਹੇ ਆ। ਸੋ ਜਿੱਦਾਂ ਦੱਸਿਆ ਵੀ ਜੈਨੋਸਾਈਡ ਤੇ ਆਪਰੇਸ਼ਨ ਪੈਲਸਤੀਨ ਦੇ ਵਿੱਚ ਜੋ ਚੱਲ ਰਿਹਾ ਤੇ ਉਸ ਦੇ ਰਿਸਪੌਂਸ ਦੇ ਵਿੱਚ ਇਸਨੇ ਜਿਹੜਾ ਇਹ ਗੋਲੀकांड ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਸੋ ਉੱਥੋਂ ਦੇ ਜਿਹੜੇ ਸ਼ੈਰਿਫ ਹੋਣੀ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਬਹੁਤ ਹੀ ਸੀਰੀਅਸ ਇੰਜਰੀਜ਼ ਉਹਨਾਂ ਦੋਨਾਂ ਬੱਚਿਆਂ ਨੂੰ ਜਿਹੜੀਆਂ ਹੋਈਆਂ ਆ। ਕ੍ਰਿਟੀਕਲ ਬਟ ਸਟੇਬਲ ਕੰਡੀਸ਼ਨ ਦੇ ਵਿੱਚ ਇਸ ਮੌਕੇ ਉਹ ਦੋਨੋਂ ਬੱਚੇ, ਜਿਨ੍ਹਾਂ ਦੀ ਉਮਰ 5 ਤੇ 6 ਸਾਲ ਦੱਸੀ ਜਾ ਰਹੀ ਆ, ਉਹ ਹੈਗੇ ਨੇ। ਇਹ ਜਿਹੜੇ ਚਰਚ ਦਾ ਸਕੂਲ ਸੀਗਾ, ਪ੍ਰੋਟੈਸਟੈਂਟ ਕ੍ਰਿਸਚਨ ਡਿਨੋਮੀਨੇਸ਼ਨ, ਕਹਿੰਦੇ ਵੀ ਇਹਦੇ 21 ਮਿਲੀਅਨ ਕੁੱਲ ਮੈਂਬਰ ਨੇ ਵਰਲਡ ਵਾਈਡ ਤੇ ਜਿਹੜੇ ਮਿਲੀਅਨਸ ਆਫ ਮੈਂਬਰ ਇਹਦੇ ਨਾਰਥ ਅਮਰੀਕਾ ਦੇ ਵਿੱਚ ਨੇ। ਸੋ ਉਹਨਾਂ ਜਿਹੜੇ ਆ ਫੇਥ ਦੇ ਨਾਲ ਜੁੜਿਆ ਹੋਇਆ ਇਹ ਸਕੂਲ ਸੀ ਜਿੱਥੇ ਇਹ ਗੋਲੀकांड ਵਾਪਰਿਆ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੀ ਅੱਜ ਸਟੇਟ ਕੈਪੀਟਲ ਬਿਲਡਿੰਗ ਨੂੰ ਇਵੈਕੂਏਟ ਕਰਨਾ ਪਿਆ ਜਦੋਂ ਬੰਬ ਥ੍ਰੈਟ ਜਿਹੜੀ ਆ ਉੱਥੇ ਆਈ। ਅਕੋਰਡਿੰਗ ਟੂ ਕੈਲੀਫੋਰਨੀਆ ਹਾਈਵੇ ਪੈਟਰੋਲ, ਜਿਹੜਾ ਰਿਸਪੌਂਸੀਬਲ ਹੈਗਾ ਸਿਕਿਉਰਿਟੀ ਦੇ ਲਈ ਜਿੰਨੀਆਂ ਵੀ ਸਟੇਟ ਦੀਆਂ ਬਿਲਡਿੰਗਸ ਆ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਈਮੇਲ ਮੈਸੇਜ ਆਇਆ ਸੀ ਤੇ ਉਹ ਤੋਂ ਬਾਅਦ ਸਟੇਟ ਸੈਨੇਟਰ ਸੂਜ਼ਨ ਰੂਬੀਓ ਜੋ ਡੈਮੋਕ੍ਰੇਟ ਆ ਬਾਲਡਿਨ ਪਾਰਕ ਤੋਂ, ਉਹਨਾਂ ਨੇ ਕਿਹਾ ਵੀ ਹਰ ਇੱਕ ਨੂੰ ਬਿਲਡਿੰਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। CHP ਆਫੀਸਰਸ ਨੇ ਪੂਰੀ ਜੋ ਸਰਚ ਆ ਉਹ ਕੰਡਕਟ ਕੀਤੀ
ਜੋ 10th ਸਟਰੀਟ ਦੇ ਉੱਤੇ ਜਿਹੜੀ ਬਿਲਡਿੰਗ ਹੈਗੀ ਆ, ਤੇ ਜਿਹੜੇ ਕੈਪੀਟਲ ਸੈਕਰਾਮੈਂਟੋ ਦੇ EMPLOYEE ਸੀ ਉਹਨਾਂ ਨੂੰ ਕਿਹਾ ਗਿਆ ਵੀ ਇੱਥੋਂ ਬਾਹਰ ਨਿਕਲ ਜਾਓ। ਜਦੋਂ ਸਾਰਾ ਕੁਝ ਕਲੀਅਰ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਆਪਣੇ ਆਫਿਸਾਂ ਦੇ ਵਿੱਚ ਜਾਣ ਦਿੱਤਾ ਗਿਆ। ਜੌਨ ਔਰਟੇਗਾ ਇੱਕ ਪੁਲਿਸ ਆਫੀਸਰ ਆ, ਉਹਨਾਂ ਨੇ ਜੀ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਸਸਪੀਸ਼ੀਅਸ ਆਈਟਮ ਨਹੀਂ ਉੱਥੇ ਲੱਭੀ ਹੈਗੀ, ਤੇ ਜਿਹੜਾ ਡਾਇਰੈਕਸ਼ਨ ਆਫ ਦਾ ਜੁਆਇੰਟ ਰੂਲਸ ਕਮੇਟੀ ਦੇ ਹਿਸਾਬ ਦੇ ਨਾਲ ਜਿਹੜੇ ਆਫੀਸਰਸ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਖੋਲ ਦਿੱਤਾ ਗਿਆ। ਜੀ ਅਗਲੀ ਜਿਹੜੀ ਹਰਜੋਤ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਜਿਵੇਂ ਆਪਾਂ ਨੂੰ ਪਤਾ ਹੈ ਵੀ ਕੱਲ ਇੱਕ ਕਾਫੀ ਵੱਡਾ ਭੂਚਾਲ ਆਇਆ, ਜਿਸ ਤੋਂ ਬਾਅਦ ਦੇ ਵਿੱਚ ਪਹਿਲਾਂ ਸੁਨਾਮੀ ਦੀ ਵਾਰਨਿੰਗ, ਫਿਰ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਨੌਰਦਰਨ ਕੈਲੀਫੋਰਨੀਆ ਦੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਆ ਵੀ ਇੱਕ ਤਾਂ ਜਿਹੜੀ ਸੁਨਾਮੀ ਉਹ ਨਹੀਂ ਆਈ ਤੇ ਅਰਥਕੁਏਕ ਦੇ ਕਰਕੇ ਡੈਮੇਜ ਘੱਟ ਹੋਇਆ ਆ। ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਆਈ। ਕਈ ਥਾਵਾਂ ਦੇ ਉੱਤੇ ਮਾਲੀ ਨੁਕਸਾਨ ਜਿਹੜਾ ਉਹ ਜ਼ਰੂਰ ਵਾਪਰਿਆ ਆ। 7 ਤੀਬਰਤਾ ਦਾ ਇਹ ਜਿਹੜਾ ਭੂਚਾਲ ਆ, ਇਹ 45 ਮੀਲ ਸਮੁੰਦਰ ਦੇ ਵੱਲ ਨੂੰ ਤੇ ਸਮੁੰਦਰ ਦੇ ਤਹਿ ਤੋਂ 8 ਮੀਲ ਹੇਠਾਂ ਜਿਹੜਾ ਉਸ ਦਾ ਐਪੀਸੈਂਟਰ ਦੱਸਿਆ ਜਾਂਦਾ ਸੀਗਾ। ਫਾਰਮਰ ਡਾਟਰ ਐਮਪੋਰੀਅਮ ਜੋ ਫਰਨਡੇਲ ਦੇ ਵਿੱਚ ਆ, ਉਹ ਕਹਿੰਦੇ ਵੀ ਇਨਵੈਂਟਰੀ ਜਿਹੜੀ ਸੀਗੀ ਉਹ ਫਲੋਰ ਦੇ ਉੱਤੇ ਕਾਫੀ ਡਿੱਗੀ, ਕੁਛ ਚੀਜ਼ਾਂ ਜਿਹੜੀਆਂ ਉਹ ਟੁੱਟੀਆਂ ਆ, ਪਰ ਇਵੈਂਚੁਅਲੀ ਉਹਨਾਂ ਨੇ ਦੁਬਾਰਾ ਇਸ ਨੂੰ ਸ਼ੁਰੂ ਕਰ ਲਿਆ। ਇਸੇ ਤਰੀਕੇ ਦੇ ਨਾਲ ਇੱਕ ਲਿਕਰ ਸਟੋਰ ਫਾਰਚੂਨਾ ਦੇ ਵਿੱਚ ਉਹਨਾਂ ਦੇ EMPLOYEES ਨੇ ਵੀ ਅਗਲੇ ਦਿਨ ਦੁਬਾਰਾ ਜਿਹੜਾ ਆ ਮਲਬਾ ਆ ਇਕੱਠਾ ਕਰਕੇ, ਜਿਹੜੀਆਂ ਬੋਤਲਾਂ ਟੁੱਟੀਆਂ ਸੀ, ਗੰਦ ਪਿਆ ਸੀ, ਉਸ ਨੂੰ ਕਲੀਨ ਕਰਕੇ ਉਹ ਲੱਗਾ। ਡਾਲਰ ਜਨਰਲ ਸਟੋਰ ਰੀਓ ਡੈਲ ਦੇ ਵਿੱਚ ਉਹ ਕਲੋਜ਼ ਰਿਹਾ ਤੇ ਜਿਹੜਾ ਮਰਚੈਂਡਾਈਜ਼ ਆ ਉਹਨਾਂ ਦੇ ਵੀ ਜਿਹੜਾ ਖਾਸਾ ਖਿਲਾਰਾ ਪਿਆ ਆ। ਜਿਹੜੇ ਬਹੁਤ ਸਾਰੇ ਹੋਮ ਓਨਰਸ ਆ ਉਹਨਾਂ ਨੇ ਇਹ ਜ਼ਰੂਰ ਸ਼ਿਕਾਇਤਾਂ ਕੀਤੀਆਂ ਵੀ ਉਹਨਾਂ ਦਾ ਜਿਹੜਾ ਘਰ ਆ ਉਹ ਓਨੀ ਬੁਰੀ ਤਰ੍ਹਾਂ ਸ਼ੇਕ ਨਹੀਂ ਹੋਇਆ ਜਾਂ ਓਨੀ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਇਆ ਜਿੱਦਾਂ 2 ਸਾਲ ਪਹਿਲਾਂ ਉੱਥੇ ਆਏ ਭੂਚਾਲ ਦੇ ਕਰਕੇ ਹੋਇਆ ਸੀਗਾ। ਸੋ ਟੀਵੀ ਡਿਸ਼ ਇਹ ਜਿਹੜੀਆਂ ਕਈਆਂ ਨੇ ਸ਼ਿਕਾਇਤ ਕੀਤੀ ਵੀ ਇਹ ਦੁਬਾਰਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਟੁੱਟ ਗਈਆਂ ਹੈਗੀਆਂ ਆ। ਸੋ ਇਹ ਵੀ ਦੱਸਦੇ ਜਾਈ ਵੀ ਇਹ ਜਿਹੜਾ ਇਲਾਕਾ ਆ ਇੱਥੇ ਜਿਹੜੀਆਂ ਫਾਲਟ ਲਾਈਨਸ ਮਿਲਦੀਆਂ ਆ, ਅਕਸਰ ਹੀ ਸਮੁੰਦਰ ਹੇਠਾਂ ਇੱਥੇ ਛੋਟੇ ਵੱਡੇ ਭੂਚਾਲ ਆਉਂਦੇ ਰਹਿੰਦੇ ਆ। ਅੱਜ ਵੀ 2 ਤੀਬਰਤਾ ਜਾਂ 3 ਤੀਬਰਤਾ ਦੇ ਦਰਮਿਆਨ ਕਈ ਜਿਹੜੇ ਦਰਜਨ ਭੂਚਾਲ ਉੱਥੇ ਰਿਕਾਰਡ ਕੀਤੇ ਗਏ ਆ। ਪਰ ਇਹ ਜਿਹੜਾ 7 ਤੀਬਰਤਾ ਦੇ ਆਏ ਭੂਚਾਲ ਦੇ ਕਰਕੇ ਇੱਕ ਵਾਰੀ ਹੱਥਾਂ ਪੈਰਾਂ ਦੀਆਂ ਸਾਰਿਆਂ ਨੂੰ ਪਈਆਂ ਸੀ, ਪਰ ਸੁੱਖ ਦਾ ਸਾਹ ਲਿਆ ਗਿਆ ਆ ਵੀ ਇਸ ਦੇ ਕਰਕੇ ਜਿਹੜਾ ਬੜਾ ਨੁਕਸਾਨ ਨਹੀਂ ਹੋਇਆ ਹੈਗਾ। ਜੀ ਬਿਲਕੁਲ, ਇਸੇ ਤਰ੍ਹਾਂ ਕੁਝ ਹੋਰ ਸਟੋਰ ਜਿਹੜੇ ਆ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਹੈਗਾ। ਸ਼ੈਲਟਰ ਕੋਵ ਜਨਰਲ ਸਟੋਰ ਜਿਹੜਾ ਵਾਈਟ ਹਾਰਨ ਦੇ ਵਿੱਚ ਆ, 40 ਮੀਲ ਦੂਰ ਸੀ ਉੱਥੋਂ ਐਪੀਸੈਂਟਰ ਭੂਚਾਲ ਦਾ। ਜਿਹੜੇ ਸਰਵੇਲੈਂਸ ਕੈਮਰਾਜ਼ ਆ ਉਹ 'ਚ ਦੇਖਿਆ ਵੀ ਸਾਰੀਆਂ ਸ਼ੈਲਫਾਂ ਉਹਨਾਂ ਦੀਆਂ ਜੋ ਵੀ ਸਮਾਨ ਉਹਦੇ ਤੇ ਪਿਆ ਸੀ ਉਹ ਟੁੱਟ ਗਿਆ ਤੇ ਥੱਲੇ ਡਿੱਗ ਪਿਆ। ਸੋ ਕਈਆਂ ਦਾ ਜਿਹੜਾ ਆ ਪ੍ਰੋਪਰਟੀ ਦਾ ਨੁਕਸਾਨ ਹੋਇਆ ਹੈਗਾ, ਕਿਉਂਕਿ 7.2 ਮੈਗਨੀਟਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ ਤੇ ਬੇਰੀਏ ਦੇ ਵਿੱਚ ਕੁਝ ਇਦਾਂ ਦੇ ਜਿਹੜੇ ਹਸਪਤਾਲ ਆ ਉਹਨਾਂ ਦੀ ਮੈਨੇਜਮੈਂਟ ਨੂੰ ਚਾਰਜ ਕੀਤਾ ਗਿਆ ਆ ਵੀ ਉਹ ਜਿਹੜਾ ਬਹੁਤ ਸਾਰਾ ਜਿਹੜਾ ਸਮਾਨ ਆ, ਹਿਊਮਨ ਫਲੈਸ਼, ਖੂਨ, ਉਹ ਇਲੀਗਲੀ ਡੰਪ ਕਰ ਰਹੇ ਹੈਗੇ ਆ। ਉਹ ਜਿਹਦੇ ਵਿੱਚ ਪੇਸ਼ੈਂਟ ਦੀ ਇਨਫੋਰਮੇਸ਼ਨ ਵੀ ਹੁੰਦੀ ਆ, ਹੈਜ਼ਰਡਸ ਵੇਸਟ ਹੁੰਦੀ ਆ, ਇਨਕਲੂਡਿੰਗ ਹਿਊਮਨ ਫਲੈਸ਼, ਫੈਂਟਲਿਨ ਤੇ ਬਲੱਡ ਫਿਲਡ ਵਾਇਰਲ ਜਿਹੜੇ ਹੈਗੇ ਆ ਵਾਇਲਸ, ਜਿਹੜੀਆਂ ਸ਼ੀਸ਼ੀਆਂ ਹੁੰਦੀਆਂ ਹੈਗੀਆਂ ਆ। ਸੈਂਟਾ ਕਲਾਰਾ ਵੈਲੀ ਹੈਲਥ ਕੇਅਰ ਹਸਪੀਟਲਸ ਦੇ ਜਦੋਂ ਇਨਸਪੈਕਸ਼ਨ ਕੀਤੀ ਗਈ ਉਹਦੇ ਮੁਤਾਬਕ ਇਹ ਪਤਾ ਚੱਲਿਆ ਵੀ ਇਹ ਇਲੀਗਲੀ ਡਿਸਪੋਜ਼ ਕਰਦੇ ਸੀ ਹੈਜ਼ਰਡਸ ਮਟੀਰੀਅਲ ਨੂੰ। ਹੁਣ ਇਹਨਾਂ ਦੇ ਅਗੇਂਸਟ ਸਿਵਲ ਇਨਫੋਰਸਮੈਂਟ ਐਕਸ਼ਨ ਲਿਆ ਜਾਊਗਾ। ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਅਨਾਉਂਸ ਕੀਤਾ ਹੈਗਾ। ਡੀਏ ਦੇ ਇਨਵੈਸਟੀਗੇਟਰਸ ਨੇ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਬੈਲੀ ਮੈਡੀਕਲ ਸੈਂਟਰ, ਓਕੋਨਰ ਹਸਪੀਟਲ ਸੈਨੋਜ਼ੇ ਦੇ ਵਿੱਚ, ਸੇਂਟ ਲੂਇਸ ਰੀਜਨਲ ਹਸਪੀਟਲ ਗਿਲਰਾਏ ਦੇ ਵਿੱਚ ਇਹ ਨਵੰਬਰ 2023 ਦੇ ਵਿੱਚ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ। ਬਡ ਪੋਰਟਰ ਇੱਕ ਡਿਪਟੀ ਡਿਸਟ੍ਰਿਕਟ ਅਟਾਰਨੀ ਹੈਗੇ ਕਾਉਂਟੀ ਦੇ, ਉਹਨਾਂ ਨੇ ਦੱਸਿਆ ਵੀ ਈਵਨ ਕਾਈਜ਼ਰ ਪਰਮਾਨੈਂਟ ਵੀ ਇਲੀਗਲੀ ਡੰਪ ਕਰਦਾ ਸੀ ਤੇ ਉਹ ਐਗਰੀ ਕਰ ਗਿਆ ਵੀ ਅਸੀਂ $49 ਮਿਲੀਅਨ 'ਚ ਜਿਹੜੀ ਆ ਸੈਟਲਮੈਂਟ
ਕਰ ਰਹੇ ਹੈਗੇ ਆ। ਸੋ ਇਹ ਦੇਖੋ ਹੁਣ ਉਹਦੇ ਨਾਲ ਬਿਮਾਰੀਆਂ ਵੀ ਫੈਲ ਸਕਦੀਆਂ ਹੈਗੀਆਂ ਜੇ ਤੁਸੀਂ ਰੈਗੂਲਰ ਜਿਹੜਾ ਡੰਪ ਆ ਉਹਦੇ ਵਿੱਚ ਜਿਹੜਾ ਤੁਸੀਂ ਸਾਰਾ ਕੁਝ ਖੂਨ ਹੋਰ ਇਦਾਂ ਦੇ ਸੈਂਪਲ ਜਿਹੜੇ ਆ ਉਹ ਡੰਪ ਕਰ ਦਿੰਦੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਂਦੇ ਆ ਤਾਂ ਰਿਪੋਰਟ ਆ ਰਹੀ ਆ ਵੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਯੂਐਸ ਪੋਸਟਲ ਸਰਵਿਸ ਯੂਐਸਪੀਐਸ ਤੇ ਜਿਹੜਾ ਇਲੈਕਟ੍ਰਿਕ ਮੇਲ ਟਰੱਕ ਕੰਟਰੈਕਟ ਆ ਉਸ ਨੂੰ ਕੈਂਸਲ ਕਰ ਸਕਦੇ ਆ, ਰੱਦ ਕੀਤਾ ਜਾ ਸਕਦਾ। ਕਹਿੰਦੇ ਵੀ 3 ਸੋਰਸਿਸ ਨੇ ਇਸ ਦੇ ਨਾਲ ਸੰਬੰਧਿਤ ਪਲਾਨਸ ਨੂੰ ਲੈ ਕੇ ਰੂਟਰਸ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਐਗਜ਼ੈਕਟਿਵ ਆਰਡਰਸ ਜਿਹੜੇ ਪਹਿਲੇ ਦਿਨ ਉਹਨਾਂ ਨੇ ਲਗਾਉਣੇ ਨੇ ਜਾਂ ਉਹ ਸਾਈਨ ਕਰਨੇ ਨੇ, ਉਹਨਾਂ ਦੇ ਵਿੱਚ ਜਿਹੜੇ ਟਾਰਗੇਟ ਕੀਤਾ ਜਾ ਰਿਹਾ ਹੈ ਇਲੈਕਟ੍ਰਿਕ ਵਹੀਕਲਸ ਨੂੰ। ਇਹ ਇੱਕ ਦੇਖਣ ਵਾਲੀ ਗੱਲ ਰਹੇਗੀ ਵੀ ਇੱਕ ਪਾਸੇ ਈਲਨ ਮਸਕ ਜਿਹੜਾ ਕਿ ਇਲੈਕਟ੍ਰਿਕ ਗੱਡੀਆਂ ਇਲੈਕਟ੍ਰਿਕ ਜਿਹੜੇ ਵਹੀਕਲਸ ਆ ਉਹਨਾਂ ਦਾ ਕੰਪਨੀ ਨੂੰ ਰਨ ਕਰਦਾ ਆ। ਕਿਤੇ ਇਹ ਨਾ ਹੋਵੇ ਵੀ ਉਹ ਕੈਂਸਲ ਕਰਕੇ ਬਾਅਦ ਚ ਕਹਿਣ ਵੀ ਜਿਹੜੀਆਂ ਇਹਨੇ ਟੈਸਲਾ ਵਾਲੀਆਂ ਵੈਨਾਂ ਤੇ ਜਿਹੜੀਆਂ ਬਣਾਉਣੀਆਂ ਸੀ ਟੈਕਸੀ ਉਹ ਇੱਥੇ ਜਿਹੜੀਆਂ ਉਹ ਵਰਤੀਆਂ ਜਾਣ। ਰਿਊਟਰਸ ਨੇ ਰਿਪੋਰਟ ਕੀਤਾ ਸੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਿਹੜਾ $7500 ਦਾ ਕੰਜ਼ਿਊਮਰ ਟੈਕਸ ਕ੍ਰੈਡਿਟ ਮਿਲਦਾ ਆ ਇਲੈਕਟ੍ਰਿਕ ਗੱਡੀ ਖਰੀਦਣ ਦੇ ਲਈ, ਉਸ ਨੂੰ ਵੀ ਉਹ ਕਿਲ ਕਰ ਸਕਦੇ ਨੇ। ਤੇ ਜਿਹੜੇ ਫਿਊਲ ਐਫੀਸ਼ੀਐਂਸੀ ਦੇ ਸਟੈਂਡਰਡਸ ਬਾਈਡਨ ਪ੍ਰਸ਼ਾਸਨ ਨੇ ਜਿਹੜੇ ਸਖਤ ਆਦੇਸ਼ ਦਿੱਤੇ ਉਹਦੇ ਵਿੱਚ ਉਹਨਾਂ ਨੂੰ ਵੀ ਉਹ ਢਿੱਲਿਆਂ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਗੱਡੀਆਂ ਆ ਔਸ਼ਕੌਸ਼ ਕਰਕੇ ਜਿਹੜੀ ਆ ਉਹਨਾਂ ਦੇ ਜਿਹੜੇ ਸਟਾਕ ਆ ਉਹ ਇਵੈਂਚੁਅਲੀ ਅੱਜ ਡਿੱਗ ਗਏ ਹੈਗੇ ਆ। 2023 ਦੇ ਵਿੱਚ ਕਾਂਗਰਸ ਨੇ ਯੂਐਸਪੀਐਸ ਨੂੰ $3 ਬਿਲੀਅਨ ਜਿਹੜੇ ਉਹ ਦਿੱਤੇ ਸੀ, $430 ਬਿਲੀਅਨ ਦੇ ਕਲਾਈਮੇਟ ਬਿੱਲ ਦੇ ਤਹਿਤ, ਜਿਸ ਦੇ ਨਾਲ ਉਹ ਈਵੀ ਤੇ ਚਾਰਜਿੰਗ ਇਨਫਰਾਸਟ੍ਰਕਚਰ ਨੂੰ ਬਣਾਉਣਗੇ। ਇਸ ਰਾਸ਼ੀ ਦੇ ਨਾਲ ਇਹਨਾਂ ਨੇ 66,000 ਇਲੈਕਟ੍ਰਿਕ ਗੱਡੀਆਂ ਖਰੀਦਣੀਆਂ ਸੀ ਤੇ ਸਭ ਤੋਂ ਵੱਡਾ ਇਲੈਕਟ੍ਰਿਕ ਵਹੀਕਲ ਫਲੀਟ ਮੁਲਕ ਦੇ ਵਿੱਚ ਇਹਨਾਂ ਦਾ ਯੂਐਸਪੀਐਸ ਦਾ ਹੋਣਾ ਸੀ 2028 ਤੱਕ। ਪਰ ਹੁਣ ਮੰਨਿਆ ਜਾ ਰਿਹਾ ਵੀ ਇਸ ਨੂੰ ਕੈਂਸਲ ਕੀਤਾ ਜਾ ਸਕਦਾ। ਔਸ਼ਕੌਸ਼ ਕੰਪਨੀ ਜਿਸ ਦੇ ਨਾਲ ਇਹਨਾਂ ਦਾ ਕਹਿ ਲਓ ਵੀ ਸੰਧੀ ਹੋਈ ਸੀ, 45,000 ਗੱਡੀਆਂ ਉਹਨਾਂ ਨੇ ਇਹਨਾਂ ਨੂੰ ਜਿਹੜੀਆਂ ਉਹ ਯੂਐਸਪੀਐਸ ਨੂੰ ਜਿਹੜੀਆਂ ਉਹ ਦੇਣੀਆਂ ਸੀ ਤੇ ਬਾਕੀ ਜਿਹੜੇ ਮੇਨ ਸਟ੍ਰੀਮ ਆਟੋਮੇਕਰਸ ਫੋਰਡ ਵਗੈਰਾ ਤੋਂ ਇਹਨਾਂ ਨੇ ਖਰੀਦਣੀਆਂ ਸੀਗੀਆਂ। ਪਰ ਇਹ ਸਾਰੇ ਚੀਜ਼ ਦੇ ਉੱਤੇ ਪਾਣੀ ਫਿਰ ਸਕਦਾ ਆ ਕਿਉਂਕਿ ਟਰੰਪ ਹੁਣੀ ਉਸ ਇਲੈਕਟ੍ਰਿਕ ਮੇਲ ਟਰੱਕ ਕੰਟਰੈਕਟ ਨੂੰ ਰੱਦ ਕਰ ਸਕਦੇ ਨੇ। ਅਗਲੀ ਖਬਰ ਟੈਂਪਰੇਚਰ ਦੇ ਨਾਲ ਰਿਲੇਟਡ ਹੈਗੀ ਆ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਟੈਂਪਰੇਚਰ ਆ ਉਹ ਆਉਣ ਵਾਲੇ 2-3 ਦਿਨ ਕਾਫੀ ਗਰਮ ਹੋਣ ਜਾ ਰਿਹਾ। ਕਹਿੰਦੇ 70s ਤੋਂ ਲੈ ਕੇ 80s ਦੇ ਵਿੱਚ ਰਹੂਗਾ। ਉਹਦੇ ਨਾਲ ਅੱਗਾਂ ਲੱਗਣ ਦੇ ਜਿਹੜੇ ਚਾਂਸ ਬਣੇ ਹੋਏ ਹੈਗੇ ਆ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ, ਖਾਸ ਕਰਕੇ ਪਹਾੜੀਆਂ ਵਾਲਾ ਜਿਹੜਾ ਫੁੱਟ ਹਿੱਲ ਏਰੀਆ ਹੈਗਾ। ਮੋਡਰੇਟ ਸੈਂਟਾਇਨਾ ਵਿੰਡਸ ਜਿਹੜੀਆਂ ਆ ਉਹ ਸੋਮਵਾਰ, ਮੰਗਲਵਾਰ, ਬੁੱਧਵਾਰ ਕਾਫੀ ਤੇਜ਼ੀ ਦੇ ਨਾਲ ਚੱਲ ਰਹੀਆਂ ਤੇ ਇਹ ਜਿਹੜੀਆਂ ਸੁੱਕੀਆਂ ਵੀ ਹੈਗੀਆਂ ਆ। ਸੋ ਵੈਦਰ ਪੈਟਰਨ ਦੇ ਵਿੱਚ ਇਮੀਡੀਏਟਲੀ ਇਹ ਚੇਂਜ ਹੋਈ ਹੈਗੀ ਆ ਮੀਂਹ ਤੋਂ ਬਾਅਦ। ਤੇ ਨੈਸ਼ਨਲ ਵੈਦਰ ਸਰਵਿਸ ਇਹ ਕਹਿ ਰਿਹਾ ਵੀ ਹੁਣ ਦੇਖਦੇ ਆ ਵੀ ਅਗਲਾ ਜਿਹੜਾ ਮੀਂਹ ਆ ਉਹ ਕਦੋਂ ਆਉਂਦਾ ਆ, ਪਰ ਜਿਹੜੀ ਅੱਗ ਆ ਉਹਦੇ ਲੱਗਣ ਦੇ ਚਾਂਸ ਜ਼ਿਆਦਾ ਬਣੇ ਹੋਏ ਆ ਸਦਰਨ ਕੈਲੀਫੋਰਨੀਆ ਵਿੱਚ। ਜੀ, ਸਦਰਨ ਕੈਲੀਫੋਰਨੀਆ ਦੇ ਵਿੱਚ ਮੈਕਸੀਕੋ ਨੂੰ ਲੱਗਦੇ ਬਾਰਡਰ ਦੇ ਉੱਤੇ ਗਵਰਨਰ ਨਿਊਸਮ ਉੱਥੇ ਪਹੁੰਚੇ ਸੀ। ਉਹਨਾਂ ਨੇ ਐਲਾਨ ਕੀਤਾ ਵੀ ਉੱਥੇ ਨਵੀਂ ਇੱਕ ਪੋਰਟ ਆਫ ਐਂਟਰੀ ਆ ਉਸ ਨੂੰ ਬਣਾਇਆ ਜਾਵੇਗਾ। ਕਹਿੰਦੇ ਵੀ ਅਸੀਂ ਮੈਕਸੀਕੋ ਦੇ ਨਾਲ ਵਪਾਰ ਜਿਹੜਾ ਉਹ ਕਰਾਂਗੇ। ਜਦ ਪ੍ਰੈਜ਼ੀਡੈਂਟ ਇਲੈਕਟ ਟਰੰਪ ਹੁਣਾਂ ਨੇ 25% ਮੈਕਸੀਕੋ ਤੋਂ ਆ ਰਹੇ ਸਮਾਨ ਦੇ ਉੱਤੇ ਟੈਰਿਫ ਲਾਉਣ ਦੀ ਜਿਹੜੀ ਚਰਚਾ ਆ ਉਹ ਛੇੜੀ ਹੈਗੀ ਆ। ਗਵਰਨਰ ਨਿਊਸਮ ਓਟੇ ਮੀਸਾ ਕਰਕੇ ਜਿਹੜਾ ਇਲਾਕਾ ਆ ਉੱਥੇ ਪਹੁੰਚੇ ਸੀ। ਕਹਿੰਦੇ ਵੀ ਇੱਕ ਨਵੀਂ ਜਿਹੜੀ ਪੋਰਟ ਆਫ ਐਂਟਰੀ ਉੱਥੇ ਕੰਸਟਰਕਸ਼ਨ ਸ਼ੁਰੂ ਕੀਤੀ ਜਾਊਗੀ ਜਿਸ ਦੇ ਨਾਲ ਅਸੀਂ ਇਕਨੋਮਿਕ ਤੌਰ ਦੇ ਉੱਤੇ ਸਟ੍ਰੈਟੇਜਿਕ ਆਪਸ ਦੇ ਵਿੱਚ ਸਮਝੌਤੇ ਕੀਤੇ ਜਾਣਗੇ। ਕਹਿੰਦੇ ਵੀ ਇਹ ਜਿਹੜਾ ਇਨੀਸ਼ੀਏਟਿਵ ਆ ਕੈਲੀਫੋਰਨੀਆ ਨੈਸ਼ਨਲ ਗਾਰਡ, ਜਿਹਨੂੰ ਕੈਲਗਾਰਡ ਵੀ ਆਖਿਆ ਜਾਂਦਾ ਆ, ਉਸ ਦੇ ਨਾਲ ਵੀ ਜੁੜਿਆ ਹੋਇਆ ਆ। ਕਹਿੰਦੇ ਵੀ ਉਹਨਾਂ ਦੇ ਦੁਆਰਾ ਬਾਰਡਰ ਸਿਕਿਉਰਿਟੀ ਨੂੰ ਹੋਰ ਸਖਤ ਕਰਨ ਦੀ ਗੱਲ ਆਖੀ ਆ। ਜਿਹੜਾ ਫੈਂਟਨਲ ਦਾ ਫਲੋ ਮੈਕਸੀਕੋ ਤੋਂ ਲਗਾਤਾਰ ਅਮਰੀਕਾ ਦੇ ਵਿੱਚ ਵੱਧਦਾ ਜਾ ਰਿਹਾ ਆ, ਜਿਹਦੇ ਵਿੱਚ ਗਨਸ ਤੇ ਕੈਸ਼ ਵੀ ਨਾਲ ਲਿਆਇਆ ਜਾਂਦਾ ਆ, ਚਾਹੇ ਉਹ ਟਨਲਸ ਦੇ ਜ਼ਰੀਏ ਆ, ਕਾਰਟਲਸ ਕਰ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਵੀ ਅਸੀਂ ਹੋਰ
ਸਖਤੀ ਜਿਹੜੀ ਉਹ ਕਰ ਸਕਦੇ ਆ। ਸੋ ਰਿਪਬਲਿਕਨ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਦੇ 25% ਟੈਰਿਫ ਨੂੰ ਕਿ ਇੱਕ ਹਿਸਾਬ ਦੇ ਨਾਲ ਜਵਾਬ ਦੇਣ ਦੇ ਲਈ ਲੱਗਦਾ ਵੀ ਗਵਰਨਰ ਕੈਲੀਫੋਰਨੀਆ ਦੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਪਹੁੰਚ ਕੇ ਆਪਣੇ ਟ੍ਰੇਡ ਨੂੰ ਲੈ ਕੇ ਉਹ ਹੋਰ ਉਤਸ਼ਾਹ ਜਿਹੜਾ ਉਹ ਵਧਾ ਰਹੇ ਆ। ਇੱਥੇ ਇਹ ਵੀ ਜ਼ਿਕਰਯੋਗ ਗੱਲ ਬਣਦੀ ਆ ਵੀ 4 ਸਾਲਾਂ ਬਾਅਦ ਇਹ ਸੰਭਾਵੀ ਰੂਪ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਵਨ ਆਫ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਉਹ ਹੋ ਸਕਦੇ ਨੇ ਤੇ ਆਪਣੇ ਆਪ ਨੂੰ ਟਰੰਪ ਹੁਣਾਂ ਦੇ ਪੈਰਲਲੀ ਜਿਹੜਾ ਉਹ ਸ਼ੋਅ ਕਰਕੇ ਉਹ ਦਿਖਾ ਰਹੇ ਨੇ। ਨਿਊਸਮ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਦੇ ਜਿਹੜੇ ਟੈਰਿਫ ਦੇ ਪਲਾਨ ਆ ਉਹ ਯੂਐਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਟੈਕਸ ਇਨਕਰੀਜ਼ ਜਿਹੜਾ ਉਹ ਹੋਵੇਗਾ ਤੇ ਕਹਿੰਦੇ ਵੀ ਇਹ ਇੱਕ ਪਲ ਵੀ ਨਾ ਸੋਚੋ ਵੀ ਤੁਹਾਡੇ ਉੱਤੇ ਇਸ ਦਾ ਅਸਰ ਨਹੀਂ ਪਵੇਗਾ। ਸੋ ਗਵਰਨਰ ਹੁਣ ਬਾਰਡਰ ਦੇ ਉੱਤੇ ਪਹੁੰਚ ਕੇ ਇਹ ਇੱਕ ਹਿਸਾਬ ਦੇ ਨਾਲ ਇੰਪੋਰਟ ਐਕਸਪੋਰਟ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਆ ਤੇ ਨਵੇਂ ਪੋਰਟ ਆਫ ਐਂਟਰੀ ਨੂੰ ਬਣਾਉਣ ਦੇ ਲਈ ਜਿਹੜੀ ਉਹਨਾਂ ਨੇ ਐਲਾਨ ਕੀਤਾ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਉਹਨਾਂ ਦੀ ਲੁੱਟਮਾਰ ਹੋ ਰਹੀ ਹੈਗੀ ਆ। ਪਿਛਲੇ ਇੱਕ ਹਫ਼ਤੇ ਦੇ ਦੌਰਾਨ 3 ਰੈਸਟੋਰੈਂਟਾਂ ਦੇ ਵਿੱਚ ਬ੍ਰੇਕ ਇਨ ਹੋਈ ਆ ਤੇ ਜਿੱਥੋਂ ਸੀਰੀਜ਼ ਆਫ ਥੈਫਟਸ ਹੋਈਆਂ, ਜਿੱਥੇ ਕਾਫੀ ਚੋਰੀ ਦਾ ਸਮਾਨ ਉਹ ਸਮਾਨ ਚੱਕ ਕੇ ਜਿਹੜੇ ਆ ਉਹ ਚੋਰੀ ਕਰ ਰਹੇ ਹੈਗੇ ਆ। ਸਿਕਿਉਰਿਟੀ ਫੁਟੇਜ ਜੋ ਸ਼ੋਅ ਹੋ ਰਹੀ ਆ, ਕਹਿੰਦੇ ਵੀ ਬਲੂ ਹੁੱਡੀ ਪਾ ਕੇ ਇੱਕ ਬੰਦਾ ਜੋ ਆ ਸਾਈਡ ਡੋਰ ਰਾਹੀਂ ਵਿੱਚ ਵੜਿਆ ਤੇ ਉਸਨੇ ਸ਼ੀਸ਼ਾ ਤੋੜ ਕੇ ਜਿਹੜਾ ਰਜਿਸਟਰ ਸੀ ਉਹ ਵੀ ਉਸ ਨੂੰ ਚੱਕ ਕੇ ਲੈ ਗਿਆ। ਇਹ ਫਰਾਈਡੇ ਨੂੰ ਜਿਹੜੇ ਸਿਕਿਉਰਿਟੀ ਕੈਮਰੇਜ਼ ਆ ਰੈਕਡ ਡੌਗ ਗਵਰਨਮੈਂਟ ਬ੍ਰੈਡਸ ਤੇ ਬਰੀਊ ਫ੍ਰਿਜ਼ਨੋ ਦੇ ਵਿੱਚ ਉਹਦੇ ਵਿੱਚ ਪੂਰੀ ਕਲੀਅਰ ਫੋਟੋ ਆਈ ਜਿੱਦਾਂ 88 ਈਸਟ ਸ਼ਾਹ ਐਵੀਨਿਊ ਤੋਂ। ਇਸ ਤੋਂ ਬਿਨਾਂ ਇੱਕ ਹੋਰ ਪੰਜਾਬੀਆਂ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰੈਸਟੋਰੈਂਟ ਆ ਉਹਦੇ ਵਿੱਚ ਵੀ ਬ੍ਰੇਕ ਇਨ ਹੋਈ ਸੀ ਤੇ 4 ਦਿਨਾਂ ਤੱਕ ਜਿਹੜੀ ਪੁਲਿਸ ਆ ਉੱਥੇ ਕਹਿੰਦੇ ਨਹੀਂ ਪਹੁੰਚੀ ਸੀਗੀ। ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਸਸਪੈਕਟ ਹੈਗਾ ਉਸਨੇ ਸ਼ੀਸ਼ੇ ਤੋੜੇ ਤੇ ਜਿਹੜਾ ਅੰਦਰ ਐਂਟਰ ਹੋਇਆ ਤੇ ਉਸ ਤੋਂ ਬਾਅਦ ਕੈਸ਼ ਰਜਿਸਟਰ ਚੱਕ ਕੇ ਉਹ ਉੱਥੋਂ ਤੁਰ ਕੇ ਹੀ ਚਲਾ ਗਿਆ। ਹਜੇ ਤੱਕ ਜਿਹੜਾ ਹੈ ਕੋਈ ਵੀ ਨਹੀਂ ਫੜਿਆ ਗਿਆ। ਪਰ ਮੇਨ ਹੁਣ ਕਾਰਨ ਇਹ ਆ ਵੀ ਬਹੁਤ ਵਾਰ ਛੋਟੇ ਬਿਜ਼ਨੈਸਿਸ ਲੁੱਟ ਹੁੰਦੇ ਆ, ਬ੍ਰੇਕ ਇਨ ਹੁੰਦੇ ਆ ਤੇ ਪੁਲਿਸ ਉੱਥੇ ਤੱਕ ਪਹੁੰਚਣ ਦਾ ਨਾਂ ਹੀ ਨਹੀਂ ਲੈਂਦੀ ਹਫ਼ਤਾ ਤੱਕ। ਤੇ ਉਹ ਤੋਂ ਬਿਨਾਂ ਜਿਹੜੇ ਲੁੱਟ ਕੇ ਤਾਂ ਲਿਜਾਂਦੇ ਆ, ਜਿਹੜਾ ਸਮਾਨ ਅੰਦਰ ਮੈਸ ਹੋ ਜਾਂਦੀ ਆ ਉਹਨਾਂ ਨੂੰ ਵੀ ਕਲੀਨ ਅਪ ਕਰਨਾ ਪੈਂਦਾ ਰੈਸਟੋਰੈਂਟਸ ਨੂੰ ਤੇ ਉਹ ਤੋਂ ਬਾਅਦ ਫਿਰ ਜੋ ਟੁੱਟ ਭੱਜ ਹੋਈ ਆ ਉਹ ਵੀ ਫਿਕਸ ਕਰਨਾ ਪੈਂਦਾ। ਤੇ ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਪਤਾ ਹੀ ਆ ਵੀ ਬਹੁਤ ਕੈਲੀਫੋਰਨੀਆ ਤੋਂ ਭੱਜ ਗਈਆਂ ਹੈਗੀਆਂ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਵੀਕਐਂਡ ਤੋਂ ਪਹਿਲਾਂ ਡਾਓ ਜੋਨ ਅੱਜ ਫਰਾਈਡੇ ਨੂੰ 123 ਪੁਆਇੰਟ ਘੱਟ ਕੇ 44,643 ਤੇ ਬੰਦ ਹੋਇਆ। S&P 500 15 ਪੁਆਇੰਟ ਵੱਧ ਕੇ 6,090 ਦੇ ਉੱਤੇ। ਨੈਸਡੈਕ 100 ਤੇ 59 ਪੁਆਇੰਟ ਦਾ ਵਾਧੇ ਤੋਂ ਬਾਅਦ 19,860 ਦੇ ਉੱਤੇ ਵੱਧ ਹੋਇਆ। ਸੋਨੇ ਦਾ ਭਾਅ 2600 ਤੇ $55 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਰਹੀ। 10-year yield 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $1,00,000 ਨੂੰ ਪਾਰ ਕਰ ਗਿਆ। $1,02,000 ਤੇ ਇਥੀਰੀਅਮ $3988 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $84.70 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 35 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।